ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 4 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਸਾਡੇ ਅੱਜ ਦੇ ਜਿਹੜੇ ਸਹਿਯੋਗੀ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਐਮਾਜ਼ੋਨ ਦੇ ਨਾਲ ਰਿਲੇਟਡ ਇੱਕ ਰੀਟੇਲਰ ਆ, ਉਹ ਸਰਪ੍ਰਾਈਜ਼ ਚੈਪਟਰ 11 ਬੈਂਕਰਪਸੀ ਫਾਈਲ ਕਰ ਰਿਹਾ ਹੈਗਾ। ਸੋ ਕਹਿੰਦਾ ਇਹ ਇੱਕ ਅਨਦਰ ਬਿਨ ਆ ਫॉर ਟਾਰਗੇਟ ਸਟੋਰ ਦੇ ਲਈ। ਕੋਵਿਡ ਪੈਰਾਡੈਮਿਕ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਜਦੋਂ ਰੀਟੇਲਰਸ ਤੋਂ ਚੀਜ਼ਾਂ ਚਾਹੀਦੀਆਂ ਸੀਆਂ, ਉਹਦੇ ਵਿੱਚ ਕਈ ਰੀਟੇਲਰਸ ਮਾਰੇ ਵੀ ਗਏ, ਕਿਉਂਕਿ ਜਿਹੜੇ ਆਨਲਾਈਨ ਕੰਮ ਕਰਦੇ ਸੀ, ਆਨਲਾਈਨ ਸੈਂਡ ਕਰਦੇ ਸੀ ਸਮਾਨ ਨੂੰ, ਉਹ ਜੋ ਆ ਸਰਵਾਈਵ ਕਰ ਗਏ। ਪਰ ਜਿਨ੍ਹਾਂ ਨੇ ਆਨਲਾਈਨ ਜ਼ਿਆਦਾ ਨਹੀਂ ਪ੍ਰੈਜ਼ੈਂਸ ਕੀਤੀ, ਉਹਨਾਂ ਦਾ ਜਿਹੜਾ ਆ ਬੁਰਾ ਹਾਲ ਹੋ ਗਿਆ। ਬੈਨੀਟਾਗੋ ਦੇ ਕੋ-ਫਾਊਂਡਰ ਤੇ CEO ਸੈਂਟੀਆਗੋ ਨੈਸਟਰੇਸ ਲੈਂਪੋ, ਉਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਆ ਨਿਊਯਾਰਕ ਦੇ ਸਦਰਨ ਬੈਂਕਰਪਸੀ ਕੋਰਟ ਦੇ ਵਿੱਚ। ਅਗਸਤ 30, 2023 ਨੂੰ ਬੈਨੀਟਾਗੋ ਇਨਕਾਰਪੋਰੇਸ਼ਨ ਤੇ ਜਿੰਨੇ ਵੀ ਉਹਦੇ ਜਿਹੜੇ ਡੈਪਟਰ, ਜਿਨ੍ਹਾਂ ਨੇ ਕਰਜ਼ਾ, ਜਿਨ੍ਹਾਂ ਦਾ ਦੇਣ ਵਾਲਾ ਉਹਨਾਂ ਨੇ ਉਸ ਸੰਬੰਧ ਦੇ ਵਿੱਚ ਚੈਪਟਰ 11 ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੱਲ ਅਲਮੋਂਟੇ ਦੇ ਵਿੱਚ ਜੁਐਲਰੀ ਸਟੋਰ ਦੇ ਉੱਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਉੱਥੋਂ ਦੇ ਇੰਪਲਾਈਜ਼ ਤੇ ਜਿਹੜੇ ਸੀਗੇ ਕੰਮ ਕਰਨ ਵਾਲੇ, ਉਹਨਾਂ ਨੇ ਉਸ ਚੋਰ ਨੂੰ ਫਿਰ ਡੰਡਾ ਜਿਹੜਾ ਕਹਿ ਲਓ ਵੀ ਕਰਕੇ ਭਜਾਇਆ। ਇੱਥੋਂ ਤੱਕ ਕਿ ਇੱਕ ਹਿਸਾਬ ਦੇ ਨਾਲ ਉਹ ਬੰਦਾ ਨੰਗਾ ਹੀ ਹੋ ਗਿਆ, ਉਹਦੀਆਂ ਟੀ-ਸ਼ਰਟ ਵੀ ਜਿਹੜੀ ਉਹ ਪਾੜ ਗਈ ਸੀਗੀ। ਹੁਣ ਕੈਲੀਫੋਰਨੀਆ ਦੇ ਜਿਹੜਾ ਜੁਐਲਰੀ ਸਟੋਰ ਆ, ਇਹ ਕਹਿੰਦਾ ਆ ਰੋਬਰੀ ਦੇ ਇਸ ਖਤਰੇ ਤੋਂ ਬਾਅਦ ਵੀ ਵੀ ਵਾਂਟ ਲਾਜ਼ ਟੂ ਪ੍ਰੋਟੈਕਟ ਅਸ। ਜਿਹੜੇ SB 553 ਵਰਗੇ ਬਿੱਲ ਆ ਰਹੇ ਆ, ਉਹਦੇ ਨਾਲ ਤੁਸੀਂ ਇਸ ਤਰੀਕੇ ਦੀ ਚੀਜ਼ ਨਹੀਂ ਕਰ ਸਕੋਗੇ ਵੀ ਤੁਸੀਂ ਸ਼ਾਪਲਿਫਟਰਸ ਨੂੰ ਜਾਂ ਚੋਰੀ ਕਰਨ ਆਏ ਜਾਂ ਰੋਬਰੀ ਕਰਨ ਆਏ ਲੋਕ ਆ, ਉਹਨਾਂ ਨੂੰ ਜਿਹੜਾ ਉਹ ਤੁਸੀਂ ਰੋਕ ਸਕੋ। ਸੋ ਇਹ ਜਿਹੜੀ ਅਲਮੋਂਟੇ ਦੀ ਮੇਨ ਸਟਰੀਟ ਦੇ ਉੱਤੇ ਹੋਇਆ ਮੈਜ਼ਾ ਜੁਐਲਰੀ ਸਟੋਰ ਆ, ਉਸ ਦੇ ਵਿੱਚ ਪਹਿਲੋਂ ਬੇਅਰ ਸਪਰੇ ਕਹਿੰਦੇ ਵੀ ਵਰਤੀ ਗਈ ਇੰਪਲੋਈਜ਼ ਦੇ ਉੱਤੇ ਵੀ, ਜਿਹੜਾ ਇੱਕ ਬੰਦਾ ਬਾਹਰ ਜਿਹੜਾ ਉਹ ਬੈਠਾ ਸੀਗਾ, ਫਿਰ ਹੈਮਰ ਚੱਕ ਲਿਆਂਦਾ ਉਹਨੇ, ਇਸ ਜਿਹੜੀ ਉਹ ਤੋੜਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਦਰਮਿਆਨ ਹੀ ਜਿਹੜਾ ਸਟੋਰ ਦਾ ਓਨਰ ਤੇ ਵਰਕਰ ਆ, ਉਸ ਦੇ ਦਿਵਾਲੇ ਜਿਹੜੇ ਉਹਦੇ ਉੱਤੇ ਚੜ ਗਏ ਸੀਗੇ। ਸੋ ਰੋਬਰੀ ਦਾ ਮਿਸ਼ਨ ਉਹਦਾ ਫੇਲ ਤਾਂ ਹੋ ਗਿਆ, ਪਰ ਕੈਲੀਫੋਰਨੀਆ ਦੇ ਕਾਨੂੰਨਾਂ ਦੇ ਉੱਤੇ ਹੁਣ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਹੋਣੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਪੂਰੇ ਮੁਲਕ ਭਰ ਦੇ ਵਿੱਚ, ਵੀ ਕੈਲੀਫੋਰਨੀਆ ਵਰਗੇ ਕਿੱਦਾਂ ਦੇ ਜਿਹੜੇ ਕਾਨੂੰਨ ਆ ਉਹ ਲੈ ਕੇ ਆ ਰਹੇ ਆ। ਕਹਿੰਦੇ ਵੀ ਅਸੀਂ ਸਭ ਤੋਂ ਜ਼ਿਆਦਾ ਟੈਕਸ ਵੀ ਦਈਏ ਤੇ ਬਾਅਦ ਦੇ ਵਿੱਚ ਅਸੀਂ ਸਿਟੀਜ਼ਨ ਵੀ ਚੰਗੇ ਆ, ਲਾ ਵੀ ਅਸੀਂ ਅਵਾਇਡ ਕਰੀਏ, ਪਰ ਕਹਿੰਦੇ ਵੀ ਵੀ ਵਾਂਟ ਲਾਜ਼ ਟੂ ਪ੍ਰੋਟੈਕਟ ਅਸ, ਟੂ ਪ੍ਰੋਟੈਕਟ ਦਾ ਬਿਜ਼ਨਸ, ਟੂ ਪ੍ਰੋਟੈਕਟ ਰੈਗੂਲਰ ਸਿਟੀਜ਼ਨਸ। ਜਿਹੜਾ ਲੋਕਾਂ ਨੇ ਪਿਛਲੇ ਕਈ ਦਿਨਾਂ ਤੋਂ ਪ੍ਰੋਟੈਸਟ ਕੀਤੇ ਆ, ਖਾਸ ਕਰਕੇ ਆਮ ਲੋਕਾਂ ਨੇ, ਆਮ ਸਟੋਰਾਂ ਨੇ, ਉਹਦੇ ਵਿੱਚ ਇਹੀ ਮੇਨ ਬਾਟਮ ਲਾਈਨ ਮੁੱਦਾ ਜਿਹੜਾ ਉਹ ਸੀਗਾ ਵੀ ਸਮੈਸ਼ ਐਂਡ ਗ੍ਰੈਬ ਜਿਹੜੀਆਂ ਰੋਬਰੀਜ਼ ਆ, ਉਹਨਾਂ ਨੂੰ ਰੋਕਣ ਦੀ ਜ਼ਰੂਰਤ ਦੇ ਉੱਤੇ ਕਾਨੂੰਨ ਬਣਾਉਣ ਦੀ ਲੋੜ ਆ, ਨਾ ਕਿ ਜੇ ਕੋਈ ਸਮੈਸ਼ ਐਂਡ ਗ੍ਰੈਬ ਕਰਨਾ ਆ ਵੀ ਉਹਨਾਂ ਤੋਂ ਆਪਣੇ ਆਪ ਨੂੰ ਬਸ ਪਰੇ ਰੱਖ ਲਓ, ਉਹਨੂੰ ਰੋਕੋ ਵੀ ਨਾ, ਵੀ ਇੱਦਾਂ ਦੇ ਕਾਨੂੰਨ ਜਿਹੜੇ ਉਹ ਬਣਨ। ਸੋ ਲੋਕ ਖਾਸੇ ਫੈਡ ਅਪ ਇਸ ਟਾਈਮ ਹੋ ਚੁੱਕੇ ਨੇ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜੋ ਫੈਮਿਲੀ ਇਸ ਸਟੋਰ ਨੂੰ ਔਨ ਕਰਦੀ ਹੈਗੀ ਆ, ਉਹਨਾਂ ਨੇ ਇਹ ਕਿਹਾ ਆ ਵੀ ਸਮੈਸ਼ ਐਂਡ ਗ੍ਰੈਬਰਸ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ ਲੁੱਟਣ ਦੀ, ਉਹਨਾਂ ਨੇ ਡੋਨਲਡ ਟਰੰਪ ਦਾ ਮਾਸਕ
ਪਾਇਆ ਹੋਇਆ ਸੀ ਉਹਨਾਂ ਦੀ ਸ਼ਕਲ ਦਾ, ਤੇ 2:30 ਵਜੇ ਦੇ ਕਰੀਬ ਇਹ ਸਾਰਾ ਕੁਝ ਵਾਪਰਿਆ ਹੈਗਾ, ਤੇ ਕੁਛ ਮਿੰਟਾਂ ਦੇ ਵਿੱਚ ਹੀ ਉਹ ਇੰਨਾ ਜਿਹੜਾ ਸਮਾਨ ਆ ਲੈ ਕੇ ਭੱਜ ਗਏ। ਉਹ ਕਹਿੰਦੇ ਵੀ ਮੇਰੀ ਸਾਰੀ ਉਮਰ ਦੀ ਜਿਹੜੀ ਕਮਾਈ ਆ, ਸਟੋਰ ਦਾ ਮਾਲਕ ਕਹਿੰਦਾ, ਉਹ ਜਾਂਦੀ ਰਹੀ ਹੈਗੀ ਆ। ਸਦਰਨ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਸਮੈਸ਼ ਐਂਡ ਗ੍ਰੈਬ ਹੋ ਰਿਹਾ। ਪਿਛਲੇ ਹਫ਼ਤੇ ਪੈਸਾਡੀਨਾ 'ਚ ਇੱਕ ਜੁਐਲਰੀ ਸਟੋਰ ਦਾ ਸਮੈਸ਼ ਐਂਡ ਗ੍ਰੈਬ ਹੋਇਆ ਸੀ, ਜਿੱਥੋਂ 5 ਲੱਖ ਦੇ ਕਰੀਬ ਦਾ ਸਮਾਨ ਜੋ ਆ ਉਹ ਚੋਰੀ ਹੋ ਗਿਆ ਸੀ। ਜੀ, ਇੱਥੋਂ ਤੱਕ ਕਿ ਇੱਦਾਂ ਹੀ ਜਿਊਲਰੀ ਸਟੋਰ ਇੱਕ ਫ੍ਰੈਜ਼ਨੋ ਦੇ ਵਿੱਚ ਵੀ ਰੀਸੈਂਟਲੀ ਸਮੈਸ਼ ਐਂਡ ਗ੍ਰੈਬ ਦਾ ਜਿਹੜਾ ਸ਼ਿਕਾਰ ਆ ਉਹ ਬਣਿਆ ਹੈਗਾ ਆ। ਪਰ ਇਹਨਾਂ ਪੀੜਤਾਂ ਦੇ, ਇਹਨਾਂ ਵਿਕਟਮਸ ਦੇ ਬਾਰੇ, ਇਹਨਾਂ ਦੇ ਬਾਰੇ ਕੋਈ ਵੀ ਗੱਲ ਨਹੀਂ ਕਰ ਰਿਹਾ, ਤੇ ਵੀ ਇੱਦਾਂ ਦੇ ਕ੍ਰਿਮੀਨਲਸ ਨੂੰ ਇਵੈਂਚੁਅਲੀ ਰੋਕਣਾ ਕਿੱਦਾਂ ਹੈ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਜਿਹੜੀ ਖਬਰ ਇਹ ਆ ਰਹੀ ਹੈ, ਕੈਲੀਫੋਰਨੀਆ ਦਾ ਇੱਕ ਮੋਟਰਿਸਟ ਜਿਹੜਾ 100 ਫੁੱਟ ਰਵੀਨ ਦੀ ਬਾਟਮ ਦੇ ਉੱਤੇ ਫਸਿਆ ਪਿਆ ਸੀਗਾ, ਫੱਟੜ ਸੀਗਾ, ਉਸ ਨੂੰ ਕਹਿੰਦੇ 5 ਦਿਨਾਂ ਬਾਅਦ ਇਵੈਂਚੁਅਲੀ ਕੱਢ ਲਿਆ ਗਿਆ ਹੈਗਾ ਆ, ਰੈਸਕਿਊ ਕੀਤਾ ਗਿਆ ਆ। ਸੋ ਅਥਾਰਟੀਜ਼ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਰੈਸਕਿਊ ਦੇ ਜਿਹੜੇ ਕਰੂ ਆ ਉਹ ਰਿਸਪੌਂਡ ਕਰ ਰਹੇ ਸੀ ਸੈਟਰਡੇ ਦੀ ਨੂੰ, ਉਸ ਤੋਂ ਬਾਅਦ ਦੇ ਵਿੱਚ ਵੀ ਇੱਕ ਪਿਕਅਪ ਟਰੱਕ ਬਹੁਤ ਬੁਰੀ ਤਰ੍ਹਾਂ ਜਿਹੜਾ ਡੈਮੇਜ ਸੀ, ਉਹ ਬੇਕਰਸਫੀਲਡ ਦੇ ਲਾਗੇ ਇੱਕ ਬਹੁਤ ਹੀ ਸਟੀਪ ਹਿੱਲ ਹੈਗੀ ਆ, ਉਹਦੇ ਵਿੱਚ ਜਾ ਪਿਆ ਸੀਗਾ। ਫਾਇਰ ਫਾਈਟਰਸ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਰੱਸੀ ਦੇ ਨਾਲ ਥੱਲੇ ਉਤਾਰਿਆ ਗਿਆ, ਉਹਨਾਂ ਨੇ ਜਿਹੜਾ ਉਹ ਦੇਖਿਆ ਵੀ ਮੋਟਰਿਸਟ ਉਸ ਪਿਕਅਪ ਦਾ ਜਿਹੜਾ ਡਰਾਈਵਰ ਸੀਗਾ ਉਹ ਇੰਜਰਡ ਸੀਗਾ ਤੇ ਟਰੱਕ ਦੇ ਵਿੱਚ ਹੀ ਫਸਿਆ ਪਿਆ ਸੀਗਾ। ਬੀਤੇ ਜਿਹੜਾ ਹਰਜੋਤ ਸਿੰਘ ਜੀ ਮੰਗਲਵਾਰ ਦਾ ਇਹ ਉੱਥੇ ਸਟੈਲੀਅਨ ਸਪ੍ਰਿੰਗਸ ਕਰਕੇ ਜਿਹੜਾ ਇਲਾਕਾ ਆ ਉੱਥੇ ਫਸਿਆ ਸੀ। 3 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਉਹਦੇ ਵਿੱਚ ਕੱਢ ਕੇ ਉਸ ਬੰਦੇ ਨੂੰ ਇਵੈਂਚੁਅਲੀ ਉੱਥੋਂ ਕੱਢ ਲਿਆ ਗਿਆ। 5 ਦਿਨਾਂ ਬਾਅਦ ਉਸ ਨੂੰ ਉੱਥੇ ਕੱਢਿਆ ਗਿਆ। ਇਸ ਟਾਈਮ ਉਹਦੇ ਕੀ ਹਾਲਾਤ ਆ ਉਹਦੇ ਬਾਰੇ ਤਾਂ ਪਤਾ ਨਹੀਂ, ਪਰ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦੱਸਿਆ ਜਾਂਦਾ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਤੇ ਸਟੈਲੀਅਨ ਸਪ੍ਰਿੰਗਸ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਇਸ ਬਾਬਤ ਮਦਦ ਕੀਤੀ। ਕੈਲੀਫੋਰਨੀਆ ਦੇ ਵਿੱਚ ਡੀਐਮਵੀ ਨੇ ਪਿਛਲੇ ਦਿਨਾਂ 'ਚ ਵੀ ਆਪਾਂ ਡਿਸਕਸ ਕੀਤਾ ਸੀ, ਨਵਾਂ ਡਿਜੀਟਲ ਡਰਾਈਵਰ ਲਾਇਸੈਂਸ ਇਸ਼ੂ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਸੋ ਇਸ ਡਿਜੀਟਲ ਲਾਇਸੈਂਸ ਨੂੰ ਤੁਸੀਂ ਆਪਣੇ ਆਈਫੋਨ ਦੇ ਵਿੱਚ ਅਪਲੋਡ ਕਰ ਸਕਦੇ ਆ, ਤੇ ਇਹ ਤੋਂ ਬਿਨਾਂ 2 ਦਰਜਨ 에ਅਰਪੋਰਟ ਯੂਐਸਏ ਦੇ ਵਿੱਚ, ਜਿਹਨਾਂ ਸੈਨ ਫਰਾਂਸਿਸਕੋ ਵੀ ਆਉਂਦਾ, ਲਾਸ ਐਂਜਲਸ ਵੀ ਆਉਂਦਾ, ਸੈਨ ਹੋਜ਼ੇ ਇੰਟਰਨੈਸ਼ਨਲ 에ਅਰਪੋਰਟ ਵੀ ਆਉਂਦਾ, ਇੱਥੋਂ ਤੁਸੀਂ ਫਲਾਈ ਕਰ ਸਕਦੇ ਹੋ। ਡਿਪਾਰਟਮੈਂਟ ਆਫ ਮੋਟਰ ਵਹੀਕਲ ਤੇ ਲਾ ਇਨਫੋਰਸਮੈਂਟ ਆਫੀਸਰਸ ਤੇ ਸਟੇਟ ਗਵਰਨਮੈਂਟ ਏਜੰਸੀਜ਼ ਤੇ ਬਿਜ਼ਨੈਸਸ ਹਜੇ ਤੱਕ ਉਹਨਾਂ ਨੇ ਡਿਜੀਟਲ ਲਾਇਸੈਂਸ ਨੂੰ ਐਕਸੈਪਟ ਕਰਨਾ ਨਹੀਂ ਸ਼ੁਰੂ ਕੀਤਾ ਹੈਗਾ, ਪਰ ਕੁਝ 에ਅਰਲਾਈਨ ਨੇ ਆਲਰੇਡੀ ਸ਼ੁਰੂ ਕਰ ਦਿੱਤਾ। ਕੈਲੀਫੋਰਨੀਆ ਦਾ ਇਹ ਜਿਹੜਾ ਪਾਇਲਟ ਪ੍ਰੋਗਰਾਮ ਆ, ਲਿਮਟਡ ਟੂ ਹੈਗਾ 15 ਲੱਖ ਲੋਕਾਂ ਦੇ ਲਈ। ਬੋਥ ਐਪਲ ਤੇ ਐਂਡਰੋਇਡ ਬੇਸਡ ਜਿਹੜੇ ਫੋਨ ਆ ਉਹਨਾਂ ਦੇ ਲਈ ਇਹ ਲਾਗੂ ਹੋਊਗਾ। ਜੀ, ਫੋਂਟੈਨਾ ਦੀ ਪੁਲਿਸ ਆਪਣੇ ਨਿਵਾਸੀਆਂ ਨੂੰ ਅਗਾਹ ਕਰ ਰਹੀ ਆ। ਇਹ ਉੱਦਾਂ ਸਾਰਿਆਂ ਦੇ ਲਈ ਸੁਣਨ ਵਾਲੀ ਗੱਲ ਆ। ਬੈਂਕ ਜੈਕਿੰਗ, ਇਹ ਕਹਿੰਦੇ ਵੀ ਕੀ ਚੀਜ਼ ਹੁੰਦੀ ਹੈ। ਜੇ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਦੱਸਿਆ ਜਾਵੇ ਵੀ ਬੈਂਕ ਜੈਕਿੰਗ ਹੁੰਦੀ ਕੀ ਆ। ਜਿਹੜੇ ਚੋਰ ਹੁੰਦੇ ਆ ਉਹ ਲੋਕਾਂ ਨੂੰ ਦੇਖਦੇ ਨੇ ਵੀ ਉਹ ਮਨੀ ਕਦੋਂ ਵਿਦਡਰਾ ਕਰ ਰਹੇ ਨੇ ਏਟੀਐਮਸ ਤੋਂ, ਬਾਅਦ ਦੇ ਵਿੱਚ ਉਹ ਦੂਜੀ ਲੋਕੇਸ਼ਨ ਤੇ ਜਾ ਕੇ ਉਹਨਾਂ ਨੂੰ ਰੌਬ ਕਰਦੇ ਨੇ। ਅਨਸਸਪੈਕਟਡ ਵਿਕਟਮਸ ਜਿਹੜੇ ਆ ਉਹ ਇਸ ਦਾ ਸ਼ਿਕਾਰ ਹੋ ਜਾਂਦੇ ਆ। ਲੋਕ ਆਪਣੇ ਵੱਲੋਂ ਪੈਸੇ ਕਢਾ ਰਹੇ ਹੁੰਦੇ ਆ, ਪਰ ਜਿੱਦਾਂ ਹੀ ਦੂਜੀ ਥਾਂ ਦੇ ਉੱਤੇ ਜਾਂਦੇ ਆ, ਉਹਨਾਂ ਨੂੰ ਪਤਾ ਵੀ ਇਹਨਾਂ ਦੇ ਕੋਲ ਹੁਣ ਪੈਸੇ ਨੇ, ਤਾਂ ਫਿਰ ਉਸ ਤੋਂ ਬਾਅਦ 'ਚ ਉਹਨਾਂ ਨੂੰ ਰੌਬ ਕਰ ਲਿਆ ਜਾਂਦਾ ਆ। ਸਟੋਰਾਂ 'ਚੋਂ ਤਾਂ ਚੋਰੀ, ਬਾਹਰ ਜਾਓ ਏਟੀਐਮ ਤੇ ਜਾਓ ਤਾਂ ਫਿਰ ਇਹ ਚੋਰੀ। ਸੋ ਫੋਂਟੈਨਾ ਦੀ ਪੁਲਿਸ ਕਹਿੰਦੀ ਆ ਵੀ ਤੁਸੀਂ ਭਾਈ ਐਕਸਟਰਾ ਵਿਜੀਲੈਂਟ ਲਓ, ਅਲਰਟ ਰਹੋ। ਬੈਂਕ ਜੈਕਿੰਗ ਅੱਜ ਕੱਲ੍ਹ ਬਹੁਤ ਜ਼ਿਆਦਾ ਜਿਹੜੀ ਆ ਉਹ ਹੋ ਰਹੀ ਹੈਗੀ ਆ। ਸੋ ਇੱਕ ਬੰਦੇ ਦੀ ਉਹਨਾਂ ਨੇ ਸਟੋਰੀ ਜਿਹੜੀ ਦੱਸੀ ਫੋਂਟੈਨਾ 'ਚ, ਜਿੱਥੇ ਕਹਿੰਦੇ ਵੀ ਉਹਨੇ $1000 ਵਿਦਡਰਾ ਕਰਾਇਆ ਸੀ ਚੀਜ਼ ਬੈਂਕ 'ਚੋਂ। ਜਦ ਉਹ ਆਪਣੀ ਗੱਡੀ ਦੇ ਵਿੱਚੋਂ ਗਿਆ ਕਿਸੇ ਪਾਸੇ, ਬੈਂਕ ਨੂੰ ਛੱਡ ਕੇ ਗਿਆ, ਨਿਕਲਿਆ ਉੱਥੋਂ ਲੈ ਕੇ ਗਿਆ, ਤੇ ਉਹਨੇ ਕਿਸੇ ਬਾਅਦ 'ਚ ਵਾਲਗ੍ਰੀਨ 'ਚ ਗਿਆ ਸੀ। ਉਸੇ ਦਰਮਿਆਨ ਉਹਨਾਂ ਨੇ ਚੋਰੀ ਜਿਹੜੀ ਆ ਉਹ ਕਰ ਲਈ। ਸੋ ਇਹ ਬਹੁਤ ਦੇਖੋ ਵੀ ਇੱਦਾਂ ਦੇ ਹਾਲਾਤ ਆ ਕਿਹੜੀਆਂ ਗੱਡੀਆਂ 'ਚ ਰਹੇ ਆ, ਮਹਿੰਗੀਆਂ ਨਵੀਆਂ ਗੱਡੀਆਂ ਦੇ ਵਿੱਚ ਜਿਹੜੇ ਆ ਉਹ ਚੋਰ ਆ ਕੇ ਇਸ ਤਰੀਕੇ ਦੇ ਨਾਲ ਚੋਰੀਆਂ ਜਿਹੜੀਆਂ ਉਹ ਕਰ ਰਹੇ ਆ। ਸੋ ਜਦੋਂ ਵੀ ਤੁਸੀਂ ਭਾਈ ਡਾਲਰ ਕਢਾ ਕੇ ਕਿਸੇ ਪਾਸੇ ਜਾਂਦੇ ਆ, ਉਸ ਤੋਂ ਬਾਅਦ ਭਾਈ ਸਿੱਧਾ ਸਿਕਿਉਰ ਥਾਂ ਦੇ ਉੱਤੇ ਜਾਇਆ ਕਰੋ। ਆਪਣੇ ਵਹੀਕਲ ਦੇ ਜਿਹੜੇ ਡੋਰਸ ਆ ਉਹਨਾਂ ਨੂੰ ਲੌਕ ਲੂਕ ਕਰਿਆ ਕਰੋ, ਤੇ ਕਦੀ ਵੀ ਕੈਸ਼ ਕਹਿੰਦੇ ਆ ਵਹੀਕਲ ਦੇ ਵਿੱਚ ਅਨਅਟੈਂਡਡ ਨਾ ਛੱਡੋ। ਜੀ,
ਅਗਲੀ ਖਬਰ ਵੱਲ ਚਲੀਏ ਤੇ ਸੈਕਰਾਮੈਂਟੋ ਦੇ ਵਿੱਚ ਡਿਟੈਕਟਿਵਸ ਨੇ ਇੱਕ ਨਵੀਂ ਇਨਫੋਰਮੇਸ਼ਨ ਰਿਲੀਜ਼ ਕੀਤੀ ਆ, ਜਿਹਦੇ ਵਿੱਚ ਸੀਰੀਅਲ ਸੈਕਸ਼ੂਅਲ ਪ੍ਰੀਡੇਟਰ ਨੂੰ ਅਰੈਸਟ ਕੀਤਾ ਗਿਆ ਹੈਗਾ। ਕਹਿੰਦੇ ਵੀ ਇਹ ਕੇਸ 2010 ਤੱਕ ਜਾਂਦਾ ਹੈਗਾ। ਡਿਪਟੀਜ਼ ਦੇ ਮੁਤਾਬਕ ਨਵੰਬਰ 2021 ਦੇ ਵਿੱਚ ਇੱਕ ਡਿਪਟੀ ਨੇ ਕੋਲਡ ਕਾਲ ਰਿਸੀਵ ਕੀਤੀ ਸੀ 2013 ਦੇ ਵਿੱਚ ਜੋ ਇਨਸੀਡੈਂਟ ਵਾਪਰੀ ਸੀ ਉਹਦੇ ਸਬੰਧ ਦੇ ਵਿੱਚ। ਉਹ ਤੋਂ ਬਾਅਦ ਉਹਦਾ ਡੀਐਨਏ ਟੈਸਟ ਲਿਆ ਗਿਆ, ਬਹੁਤ ਕੁਝ ਹੋਰ ਸਰਚ ਕੀਤੀ ਗਈ। ਹੈਦਰਫੀਲਡ ਸੈਕਰਾਮੈਂਟੋ ਕਾਉਂਟੀ ਦੇ ਸਰਜਨ ਡਿਟੈਕਟਿਵ ਆ ਉਹਨਾਂ ਦੇ ਮੁਤਾਬਕ, ਤੇ ਜੂਨ 2022 ਦੇ ਵਿੱਚ ਡੀਐਨਏ ਪ੍ਰੋਫਾਈਲ ਤੋਂ ਪਤਾ ਚੱਲਿਆ ਵੀ ਇਹ ਜੋ ਬੰਦਾ ਆ ਕਿੱਥੇ ਰਹਿੰਦਾ ਹੈਗਾ। ਹੁਣ ਉਸ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਦੇ ਉੱਤੇ ਜਿਹੜੇ ਆ ਇਹ ਚਾਰजेस ਲਾਏ ਗਏ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਲੇਬਰ ਡੇ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਉਹ ਕਹਿੰਦੇ ਆ ਫਿਲਾਡੈਲਫੀਆ ਦੇ ਵਿੱਚ ਪਹੁੰਚੇ। ਫਿਲਾਡੈਲਫੀਆ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਆਪਣੇ ਆਪ ਨੂੰ ਸੈਲਫ ਪ੍ਰੋਕਲੇਮਡ ਯੂਨੀਅਨ ਦਾ ਮਸੀਹਾ ਇੱਕ ਹਿਸਾਬ ਦੇ ਨਾਲ ਪੇਸ਼ ਕੀਤਾ ਤੇ ਕਹਿੰਦੇ ਵੀ ਉਹ ਕਹਿੰਦੇ ਵੀ ਮੈਂ ਆਪਣੇ ਆਪ ਨੂੰ ਮੋਸਟ ਪ੍ਰੋ ਯੂਨੀਅਨ ਪ੍ਰੈਜ਼ੀਡੈਂਟ ਮੰਨਦਾ ਆ ਹਿਸਟਰੀ ਦੇ ਵਿੱਚ। ਉਹਨਾਂ ਨੇ ਕਿਹਾ ਵੀ ਲੇਬਰ ਆਰਗੇਨਾਈਜੇਸ਼ਨਸ ਆਰਗੇਨਾਈਜ਼ਡ ਲੇਬਰ ਦਾ ਉਹ ਬਹੁਤ ਇੰਪੋਰਟੈਂਸ ਮੰਨਦੇ ਆ ਤੇ ਅਮਰੀਕੀ ਵਰਕਰਸ ਦੀ ਇਕਨੋਮੀ ਨੂੰ ਬਿਲਡ ਕਰਨ ਦੇ ਵਿੱਚ ਉਹਨਾਂ ਨੇ ਉਸ ਦਾ ਧੰਨਵਾਦ ਵੀ ਕੀਤਾ। ਫਿਲਾਡੈਲਫੀਆ ਦੇ ਵਿੱਚ ਅੱਜ ਇੱਥੇ ਇਹ ਪਹੁੰਚੇ ਸੀਗੇ। ਉਹਨਾਂ ਨੇ ਆਪਣੇ ਜਿਹੜੇ ਸਾਬਕਾ ਰਾਸ਼ਟਰਪਤੀ ਆ ਉਹਨਾਂ ਤੇ ਵੀ ਤੰਜ ਜਿਹੜੇ ਉਹ ਕੱਸੇ। ਕਹਿੰਦੇ ਵੀ ਜਦ ਉਹ ਆਫਿਸ ਛੱਡ ਕੇ ਗਏ ਤਾਂ ਅਮਰੀਕਾ ਦੇ ਵਿੱਚ ਬਹੁਤ ਘੱਟ ਜੌਬ ਸੀਗੀਆਂ ਤੇ ਹੁਣ ਮੈਂ ਜੌਬਸ ਜਿਹੜੀਆਂ ਇਸ ਦੇ ਵਿੱਚ ਬਹੁਤ ਜ਼ਿਆਦਾ ਵਧਾਈਆਂ ਹੈਗੀਆਂ। ਸੋ ਹਮੇਸ਼ਾ ਜਦੋਂ ਗੱਲ ਕਰਦੇ ਉਹ ਲਾਸਟ ਗਾਏ ਕਹਿ ਕੇ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਦਾ ਜ਼ਿਕਰ ਜਿਹੜਾ ਉਹ ਕਰਦੇ ਆ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਜਿਹੜੇ ਕਹਿ ਲਓ ਵੀ ਇਕਨੋਮੀ ਨੂੰ ਟਾਊਟ ਕਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਆ ਲੇਬਰ ਡੇ ਦੇ ਉੱਤੇ। ਸ਼ੀਟ ਮੈਟਲ ਵਰਕਰਸ ਲੋਕਲ 19 ਦੇ ਨਾਲ ਉਹਨਾਂ ਦੀ ਅੱਜ ਇਹ ਫਿਲਾਡੈਲਫੀਆ ਦੇ ਵਿੱਚ ਇੱਕ ਕਹਿ ਸਕਦੇ ਹਾਂ ਵੀ ਰੈਲੀ ਸੀਗੀ, ਉੱਥੇ ਉਹਨਾਂ ਨੂੰ ਇਹ ਸੰਬੋਧਨ ਕਰ ਰਹੇ ਸੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਕੁਝ ਲਾ ਮੇਕਰ ਇੱਕ ਸੀਕ੍ਰੇਟ ਡੀਲ ਕਰ ਰਹੇ ਹੈਗੇ ਆ ਆਪਸ ਦੇ ਵਿੱਚ ਤਾਂ ਕਿ ਜੋ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੂੰ ਬੇਲ ਆਊਟ ਕੀਤਾ ਜਾ ਸਕੇ ਹੋਮ ਓਨਰਸ ਇੰਸ਼ੋਰੈਂਸ ਦੇ ਮਾਮਲੇ 'ਚ। ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰਸ ਸੈਨੇਟਰ ਦੇ ਆਫਿਸਰਸ ਫੋਨਾਂ ਦੇ ਨਾਲ ਕਾਲਸ ਦੇ ਨਾਲ ਬਹੁਤ ਜਿਹੜੇ ਦੁਖੀ ਹੋਏ ਪਏ ਹੈਗੇ ਆ। ਜੋ ਲੋਕ ਕਾਲਾਂ ਕਰਦੇ ਵੀ ਸਾਡੇ ਇੰਸ਼ੋਰੈਂਸਾਂ ਕੈਂਸਲ ਹੋ ਗਈਆਂ, ਪ੍ਰੀਮੀਅਮ ਡਬਲ ਹੋ ਗਿਆ, ਸਾਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ ਹੈਗੀ। ਸੋ ਉਹ ਸਾਰੇ ਕਾਸੇ ਦੇ ਨੂੰ ਲੈ ਕੇ ਕੁਝ ਕੁ ਅਸੈਂਬਲੀ ਮੈਂਬਰਸ ਇੱਕ ਡੀਲ ਆਊਟ ਕਰਨਾ ਚਾਹੁੰਦੇ ਹੈਗੇ ਕਿਉਂਕਿ ਜਿਹੜਾ ਪ੍ਰੋਪੋਜੀਸ਼ਨ 13 ਆ ਉਹਦੇ ਮੁਤਾਬਕ ਸਿਰਫ 6% ਜੋ ਰੇਟ ਵਧਾਇਆ ਜਾ ਸਕਦਾ ਸੀ, ਪਰ ਇਹ ਹੁਣ ਅਦਰ ਵੇ ਅਰਾਊਂਡ ਕਰਨਾ ਚਾਹੁੰਦੇ ਆ ਵੀ ਜਿੱਥੇ ਇੰਸ਼ੋਰੈਂਸ ਕੰਪਨੀਆਂ ਏਰੀਏ ਦੇ ਹਿਸਾਬ ਦੇ ਨਾਲ ਫਾਇਰ ਹੈਜ਼ਰਡ ਦੇ ਹਿਸਾਬ ਦੇ ਨਾਲ ਰੇਟਸ ਜੋ ਆ ਉਹਨਾਂ ਨੂੰ ਕੈਲਕੂਲੇਟ ਕਰ ਸਕਣ। ਅੱਜ ਦੀ ਡੇਟ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ 95% ਦੇ ਕਰੀਬ ਕੈਲੀਫੋਰਨੀਆ ਨੂੰ ਛੱਡ ਚੁੱਕੀਆਂ ਹੈਗੀਆਂ ਹੋਮ ਓਨਰਸ ਇੰਸ਼ੋਰੈਂਸ ਨੂੰ ਲੈ ਕੇ। ਨਵਾਂ ਬਿਜ਼ਨਸ ਨਹੀਂ ਲਿਖ ਰਹੀਆਂ। ਬਹੁਤ ਸਾਰੀਆਂ ਕੰਪਨੀਆਂ ਨੇ ਡਵੈਲਿੰਗ ਫਾਇਰ ਪਾਲਿਸੀ ਜਿਹੜੀਆਂ ਰੈਂਟਲ ਤੁਹਾਡੀਆਂ ਪ੍ਰਾਪਰਟੀਆਂ ਹੁੰਦੀਆਂ ਉਹ ਕੈਂਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਜੋ ਪ੍ਰੋਪੋਜੀਸ਼ਨ 103 ਸੀ 1988 'ਚ ਪਾਸ ਹੋਈ ਸੀ, ਉਹਨੂੰ ਹੁਣ ਕਿਸ ਤਰ੍ਹਾਂ ਜਿਹੜਾ ਟਰਨ ਅਰਾਊਂਡ ਕੀਤਾ ਜਾ ਸਕਦਾ ਹੈਗਾ ਤਾਂ ਕਿ ਇੰਸ਼ੋਰੈਂਸ ਕੰਪਨੀਆਂ ਸਰਵਾਈਵ ਰਹਿ ਸਕਣ। ਸੋ ਇਹ ਅਸੈਂਬਲੀ ਮੈਂਬਰਸ ਤੇ ਸੈਨੇਟਰਸ ਰਲ ਕੇ ਇੱਕ ਡੀਲ ਬਣਾਉਣ ਦੇ ਉੱਤੇ ਲੱਗੇ ਹੋਏ ਆ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਰੀਮੌਂਟ ਦੇ ਵਿੱਚ ਇੱਕ ਰੇਲ ਰੋਡ ਮਿਊਜ਼ੀਅਮ ਆ ਉਹ ਚੱਲ ਰਿਹਾ ਆ। ਸੋ ਕਹਿੰਦੇ ਵੀ ਇੱਕ ਨਾਨ ਪ੍ਰੋਫਿਟ ਦੇ ਲਈ ਇਹ ਫੰਡ ਰੇਜ਼ਿੰਗ ਵੀ ਇਸ ਦੇ ਦੌਰਾਨ ਕਰ ਰਹੇ ਆ। ਸੋ ਜਿਹੜੇ ਟ੍ਰੇਨਸ ਦੇ ਸ਼ੌਕੀਨ ਆ ਕਹਿੰਦੇ ਵੀ ਇਹ ਵਿਸ਼ੇਸ਼ ਆਫਰ ਦੇ ਉੱਤੇ ਉਹ ਜਾ ਸਕਦੇ ਨੇ। ਸੋ ਟ੍ਰੇਨਸ ਬੜੀ ਮਹੱਤਤਾ ਉੱਦਾਂ ਓਵਰਆਲ ਰੱਖਦੇ ਆ, ਪਰ ਲੋਕਲ ਕਈ ਥਾਵਾਂ ਦੇ ਉੱਤੇ ਇੱਦਾਂ ਦੇ ਇਵੈਂਟ ਵੀ ਜਿਹੜੇ ਆ ਉਹ ਚੱਲਦੇ ਰਹਿੰਦੇ ਨੇ। ਤੇ ਜੀ ਜੀ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੀ ਆ ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਵੀ ਕਰਨੀ। ਜਾਂਦੇ ਜਾਂਦੇ ਇਕੋਨੋਮਿਸਟ ਡੇਵਿਡ ਰੋਜ਼ਨਬਰਗ ਬਹੁਤ ਹੀ ਮਸ਼ਹੂਰ ਇਕੋਨੋਮਿਸਟ ਆ, ਉਹਨਾਂ ਨੇ ਕਿਹਾ ਵੀ 6 ਮਹੀਨਿਆਂ ਦੇ ਵਿੱਚ ਰਿਸੈਸ਼ਨ ਹਿੱਟ ਕਰੂਗਾ। ਸੋ ਉਹਨਾਂ ਨੇ ਰੀਸੈਂਟਲੀ ਇੱਕ ਇੰਟਰਵਿਊ ਦਿੱਤੀ ਹੈਗੀ ਆ, ਉਹਦੇ ਵਿੱਚ ਵੱਖ-ਵੱਖ ਪੁਆਇੰਟ ਦੱਸੇ ਆ ਵੀ ਕਿਸ ਤਰ੍ਹਾਂ ਜੋ ਰਿਸੈਸ਼ਨ ਆ ਇਹ ਆ ਸਕਦਾ ਆ। ਕਹਿੰਦੇ ਵੀ ਬਿਗੇਸਟ ਇੰਟਰਸਟ ਰੇਟ ਸ਼ੌਕ ਹੋਇਆ 1981 ਤੋਂ ਬਾਅਦ, ਤੇ 1981 'ਚ ਵੀ ਇੱਦਾਂ ਹੀ ਹੋਇਆ ਸੀ ਤੇ 82 ਦੇ ਵਿੱਚ ਫਿਰ ਰਿਸੈਸ਼ਨ ਸ਼ੁਰੂ ਹੋ ਗਿਆ ਸੀ। ਤੇ ਇਹ ਇੱਕ ਬਹੁਤ ਵੱਡਾ ਜਿਹੜਾ
ਕਾਰਨ ਇਹਦਾ ਹੋ ਸਕਦਾ ਆ, ਕਿਉਂਕਿ ਹੁਣ ਆਪਾਂ ਦੇਖ ਹੀ ਰਹੇ ਹਾਂ ਇੰਟਰਸਟ ਰੇਟ ਇੰਨੇ ਵੱਧ ਗਿਆ, ਰੀਅਲ ਸਟੇਟ ਮਾਰਕੀਟ ਜੋ ਹੈ ਸਟੈਂਡ ਸਟਿਲ ਹੈਗੀ ਆ। ਬਾਕੀ ਚਾਈਨਾ ਨੂੰ ਲੈ ਕੇ ਸਿਚੁਏਸ਼ਨ ਜਿੱਦਾਂ ਦੀ ਬਣੀ ਹੋਈ ਹੈਗੀ ਆ, ਸੋ ਪਹਿਲਾਂ ਇਹ ਸੀਗਾ ਵੀ ਰੈਸੈਸ਼ਨ ਨਹੀਂ ਹੋਇਆ, ਹੋ ਸਕਦਾ 25 ਚ ਆ ਜਾਏ, ਹੁਣ ਇਹ ਲੱਗ ਰਿਹਾ ਵੀ ਰੈਸੈਸ਼ਨ 6 ਮਹੀਨਿਆਂ ਦੇ ਵਿੱਚ ਆ ਜਾਊਗਾ। ਤੇ ਜੇ ਅਨਫੋਰਚੂਨੇਟਲੀ ਰੈਸੈਸ਼ਨ 6 ਮਹੀਨਿਆਂ ਦੇ ਵਿੱਚ ਆਊਗਾ ਤੇ ਡੈਮੋਕ੍ਰੇਟਸ ਦੇ ਲਈ ਇੱਕ ਬਹੁਤ ਵੱਡਾ ਹੈਡੇਕ ਹੋਊਗਾ, ਕੱਲਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ ਨਹੀਂ, ਕਿਉਂਕਿ ਲੋਕਲ ਇਲੈਕਸ਼ਨਸ ਬਹੁਤ ਹੋਣੀਆਂ ਜਿਹਦੇ ਚ ਅਸੈਂਬਲੀ ਮੈਂਬਰ, ਸੈਨੇਟਰ, ਗਵਰਨਰਸ, ਹੋਰ ਇਹ ਸਾਰੀਆਂ ਹੋਣੀਆਂ, ਇਹਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਜੀ ਬਿਲਕੁਲ। ਤੇ ਇਹ ਵੀ ਦੱਸਦੇ ਜਾਈਏ, ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਬੀਤੇ ਸ਼ੁੱਕਰਵਾਰ 112 ਜਿਹੜੇ ਨਵੇਂ ਪੈਟਰੋਲ ਆਫਿਸਰਸ ਆ ਉਹਨਾਂ ਨੂੰ ਸਹੁੰ ਚੁਕਾਈ ਹੈਗੀ ਆ। ਹੁਣ ਤੱਕ ਦੇ ਕਹਿੰਦੇ ਵੀ ਰੀਸੈਂਟ ਹਿਸਟਰੀ ਦੇ ਵਿੱਚ ਇਹ CHP ਦੀ ਸਭ ਤੋਂ ਵੱਡੀ ਗ੍ਰੈਜੂਏਟਿੰਗ ਕਲਾਸ ਮੰਨੀ ਜਾਂਦੀ ਆ। ਕਮਿਸ਼ਨਰ ਸ਼ੌਨ ਡਰੂਈ ਉੱਥੇ ਜਿਹੜੇ ਉਹ ਪਹੁੰਚੇ ਸੀ, ਕਹਿੰਦੇ ਵੀ ਮੈਂ ਸਾਰੇ ਹੀ ਇਹਨਾਂ ਮੈਨ ਵੂਮਨ ਉਹਨਾਂ ਦਾ ਧੰਨਵਾਦ ਕਰਦਾ ਹਾਂ, ਅਪਲਾਉਡ ਕਰਦਾ ਵੀ ਉਹ ਪਬਲਿਕ ਸਰਵਿਸ ਦੇ ਲਈ ਇਸ ਵਿੱਚ ਆਏ ਨੇ। ਕੈਲੀਫੋਰਨੀਆ ਦੇ ਗਵਰਨਰ ਦੇ ਆਫਿਸ ਦੇ ਦੁਆਰਾ ਜਿਹੜੀ ਰਿਲੀਜ਼ ਦੇ ਵਿੱਚ ਦੱਸਿਆ ਗਿਆ ਵੀ ਇਹ ਮਲਟੀ ਈਅਰ ਰਿਕਰੂਟਿੰਗ ਕੈਂਪੇਨ ਚੱਲ ਰਿਹਾ ਸੀ। ਜਿਹੜੀਆਂ 1000 ਵੇਕੈਂਟ ਅਸਾਮੀਆਂ ਪਈਆਂ ਸੀਗੀਆਂ CHP ਦੀਆਂ, ਉਹਨਾਂ ਨੂੰ ਭਰਨ ਦੇ ਲਈ। ਸੋ ਉਹ ਕਹਿੰਦੇ ਵੀ ਅਸੀਂ ਹੁਣ 112 ਜਿਹੜੇ ਇਹਨਾਂ ਦੇ ਵਿੱਚੋਂ CHP ਆਫਿਸਰਸ ਆ ਉਹਨਾਂ ਨੂੰ ਹਾਇਰ ਕਰਕੇ ਟ੍ਰੇਨਿੰਗ ਦੇ ਕੇ ਗ੍ਰੈਜੂਏਟ ਕਰ ਚੁੱਕੇ ਹਾਂ। ਸੋ ਜੇ ਇਹਦਾ ਮਤਲਬ ਇਹ ਆ ਕਿ ਅਜੇ ਵੀ ਬਹੁਤ ਸਾਰੀਆਂ ਜਿਹੜੀਆਂ ਵੇਕੈਂਟ ਪੋਜੀਸ਼ਨਸ ਪਈਆਂ ਨੇ। ਦ CHP 1000 ਗੋਲ ਕਹਿੰਦੇ ਅਜੇ ਉਸੇ ਤਰੀਕੇ ਦੇ ਨਾਲ ਚੱਲ ਰਿਹਾ। ਜੇ ਆਪਣਿਆਂ ਚੋਂ ਵੀ ਕੋਈ ਸੁਣ ਰਹੇ ਆ, ਕੋਈ ਇਸ ਪਾਸੇ ਵੱਲ ਨੂੰ ਜਾਣਾ ਚਾਹੁੰਦੇ ਹੋਣ, ਤਾਂ ਭਾਈ ਤੁਹਾਡੇ ਕੋਲ ਇਹ ਮੌਕਾ ਹੈਗਾ ਆ। ਕਾਫੀ ਭਰਤੀ ਜਿਹੜੀ ਹੈ CHP ਦੇ ਵਿੱਚ ਕੀਤੀ ਲਗਾਤਾਰ ਜਾ ਰਹੀ ਆ। ਜੀ, ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਦੇ ਉੱਤੇ ਜੇ ਅੱਜ ਆਪਾਂ ਨਜ਼ਰ ਮਾਰੀਏ, ਇਹਦੇ ਵਿੱਚ ਡਾਓ ਜੋਨ ਇਹ ਕਿਉਂਕਿ ਅੱਜ ਲੇਬਰ ਡੇ ਹੀ ਸੀਗਾ, ਜੀ ਸੋ ਇਸ ਦੀ ਜਿਹੜੀ ਉਹ ਛੁੱਟੀ ਰਹੀ ਆ। ਉੱਦਾਂ ਸੋਨੇ ਦਾ ਭਾਅ ਜੇ ਤੁਹਾਨੂੰ ਦੱਸਦੇ ਜਾਈਏ, ਗੋਲਡ $1964 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $86 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 ਈਅਰ ਯੀਲਡ 4.18% ਦੇ ਉੱਤੇ ਰਿਹਾ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 25,762 ਤੇ ਇਥੀਰੀਅਮ $1623 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1.36 ਰਹੇ ਆ, ਤੇ $1 ਦੇ ਬਰਾਬਰ ਇੰਡੀਆ ਦੇ $82.78 ਤੇ $1 ਦੇ ਬਰਾਬਰ ਕੈਨੇਡਾ ਦੇ $306, ਸੌਰੀ ਪਾਕਿਸਤਾਨ ਦੇ $306.63। ਤੇ ਬੜੀ ਹੈਰਾਨੀ ਦੀ ਗੱਲ ਆ ਰਾਜਕਨਵੀਰ ਸਿੰਘ ਜੀ, ਅਫਗਾਨਿਸਤਾਨ ਦੇ $1 ਦੇ ਬਰਾਬਰ ਅਫਗਾਨਿਸਤਾਨ ਦੇ $73.45 ਆ ਉੱਥੇ ਦੀ। ਸੋ ਅੱਜ ਦੀ ਡੇਟ ਦੇ ਵਿੱਚ ਅਫਗਾਨਿਸਤਾਨ ਦੀ ਕਰੰਸੀ ਇੰਡੀਆ ਦੀ ਕਰੰਸੀ ਨਾਲੋਂ ਡਾਲਰ ਦੇ ਮੁਕਾਬਲੇ ਸਟਰੋਂਗ ਆ। ਜੀ ਜੀ, ਇੱਥੇ ਹੀ ਸਾਡੇ ਪ੍ਰੋਗਰਾਮ ਦੀ ਸਮਾਪਤੀ ਆ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਇਹਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।